ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਐਂਡ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1886 ਚ ਸ਼ਹਿਜ਼ਾਦਾ ਦਲੀਪ ਸਿੰਘ ਜਿਹੜਾ ਮਹਾਰਾਜਾ ਵੀ ਬਣਿਆ, ਪਰ ਉਹਨੂੰ ਕਿਵੇਂ ਮਾਂ ਤੋਂ ਅੱਡ ਕੀਤਾ, 11-12 ਸਾਲ ਦੇ ਨੂੰ ਈਸਾਈ ਬਣਾ ਕੇ ਇੰਗਲੈਂਡ ਲੈ ਗਏ। ਉੱਥੇ ਜਾ ਕੇ ਉਸ ਦੇ ਅੰਦਰ ਉਹਦੇ ਜਦੋਂ ਕਜ਼ਨ ਠਾਕਰ ਸਿੰਘ ਸੰਧਾਵਾਲੀਏ ਮਿਲੇ, ਬਾਅਦ ਚ ਉਹਨਾਂ ਦੀ ਮਾਂ ਜਿੰਦਾ, ਉਸ ਦੀ ਵੀ ਪ੍ਰੇਰਨਾ ਹੋਈ, ਭਾਵੇਂ 1 ਸਾਲ ਦੇ ਵਿੱਚ ਮਰ ਗਈ। ਫਿਰ ਦਲੀਪ ਸਿੰਘ ਨੇ ਚੈਲੰਜ ਕੀਤਾ, ਕੁਈਨ ਨੂੰ ਵੀ ਕੀਤਾ, ਇੰਗਲਿਸ਼ ਸਿਸਟਮ ਨੂੰ ਵੀ ਕੀਤਾ, ਅਖਬਾਰਾਂ 'ਚ ਲਿਖਿਆ, ਪਰ ਉਸ ਦੀ ਕਿਸੇ ਨੇ ਬਾਂਹ ਨਹੀਂ ਫੜੀ। ਔਰ ਉਹਨੇ ਫਿਰ ਐਲਾਨ ਕੀਤਾ, ਪੰਜਾਬ ਦੇ ਲੋਕਾਂ ਨੂੰ ਵੀ ਉਹਨੇ ਚਿੱਠੀ ਲਿਖੀ ਕਿ ਮੈਂ ਜਿਹੜਾ ਭੁੱਲ ਕੀਤੀ ਸੀ ਆਪਣੀ ਬਚਪਨ ਦੇ ਵਿੱਚ, ਮੈਂ ਸਿੱਖੀ ਤੋਂ ਦੂਰ ਗਿਆ, ਮੇਰੀ ਚਾਹਨਾ ਹੈ ਮੈਂ ਤਖਤ ਹਜ਼ੂਰ ਸਾਹਿਬ ਅੰਮ੍ਰਿਤ ਛਕਾਂ ਜੀ, ਔਰ ਆਪਣੇ ਪਰਿਵਾਰ ਦੇ ਨਾਲ ਤੁਰ ਪਿਆ ਹੈ, ਕਿਉਂਕਿ ਸਮੁੰਦਰੀ ਜਹਾਜ਼ ਹੀ ਉਦੋਂ ਸਫ਼ਰ ਸਨ। ਤੇ ਅਦਨ ਦੀ ਜਦੋਂ ਬੰਦਰਗਾਹ ਦੇ ਉੱਤੇ ਪਹੁੰਚਿਆ ਤੇ ਉਸ ਨੂੰ ਬ੍ਰਿਟਿਸ਼ ਇੰਟੈਲੀਜੈਂਸ ਵਾਲਿਆਂ ਨੇ ਉਹ ਰੋਕ ਲਿਆ, ਬਾਕੀ ਪਰਿਵਾਰ ਸਾਰਾ ਵਾਪਸ ਭੇਜ ਦਿੱਤਾ ਔਰ ਉਹਨੂੰ ਅੱਗੇ ਨਹੀਂ ਜਾਣ। ਉੱਥੇ ਹੀ ਉਹਨੇ ਪੰਜ ਸਿੰਘ ਜਿਨ੍ਹਾਂ ਦਾ ਵੇਰਵਾ ਆਉਂਦਾ ਕਿ ਕਿਵੇਂ ਉੱਥੋਂ ਕੋਈ ਟਰੈਵਲ ਕਰ ਰਹੇ ਸੀ, ਜਾਂ ਕਿਉਂਕਿ ਉਹ ਇੱਕ ਪੋਰਟ ਸੀ, ਉੱਥੇ ਦਲੀਪ ਸਿੰਘ ਨੇ ਅੱਜ ਦੇ ਦਿਨ ਅੰਮ੍ਰਿਤ ਛਕਿਆ ਔਰ ਉਹ ਵਾਪਸ ਸਿੱਖੀ ਮੰਡਲ ਦੇ ਵਿੱਚ ਆਇਆ। ਬਾਕੀ ਇੱਕ ਵੱਖਰਾ ਦੁਖਾਂਤ ਹੈ ਕਿ ਕਿਵੇਂ ਫਿਰ ਅਖੀਰ ਉਸ ਦਾ ਅੰਤ ਫਰਾਂਸ ਦੇ ਇੱਕ ਹੋਟਲ ਦੇ ਕਮਰੇ 'ਚ ਹੋਇਆ ਜੀ, ਜਦੋਂ ਕਿ ਕੋਈ ਵੀ ਉਸ ਦੇ ਨੇੜੇ ਨਹੀਂ ਸੀ ਔਰ ਬਿਲਕੁਲ ਅਨਵੈਪਡ, ਅਨਆਨਰਡ ਐਂਡ ਅਨਸੰਗ। 1960 ਦੇ ਵਿੱਚ ਪੰਜਾਬੀ ਸੂਬੇ ਦਾ ਮੋਰਚਾ ਜਿਹੜਾ ਮਾਸਟਰ ਤਾਰਾ ਸਿੰਘ ਦੀ ਕਮਾਂਡ ਥੱਲੇ ਲੱਗਾ, ਕਿਉਂਕਿ ਇਸ ਤੋਂ ਪਹਿਲਾਂ ਜਿੰਨੀਆਂ ਮੰਗਾਂ ਸਨ ਛੋਟੀਆਂ ਉਹਨਾਂ ਸਾਰੀਆਂ ਦੇ ਬਾਵਜੂਦ ਜਿਹੜੀ ਨਹਿਰੂ ਸਰਕਾਰ ਹੈ ਉਹ ਕੋਈ ਵੀ ਰਿਆਇਤ ਦੇਣ ਨੂੰ ਤਿਆਰ ਨਹੀਂ ਸੀ। ਔਰ ਸ਼੍ਰੋਮਣੀ ਕਮੇਟੀ ਚੋਣਾਂ 'ਚ 2-3 ਵਾਰ ਉਹਨਾਂ ਨੇ ਜਿੱਤ ਹਾਸਲ ਕੀਤੀ ਮਾਸਟਰ ਤਾਰਾ ਸਿੰਘ ਦੀ ਕਮਾਂਡ ਥੱਲੇ ਅਕਾਲੀਆਂ ਨੇ, ਔਰ ਅੱਜ ਦੇ ਦਿਨ ਜਿਹੜਾ ਉਹਨਾਂ ਨੇ ਮੋਰਚੇ ਦੀ ਸ਼ੁਰੂਆਤ ਕੀਤੀ। 1984 ਚ ਅੱਜ ਦੇ ਦਿਨ 26 ਮਈ 1984 ਨੂੰ ਇੰਦਰਾ ਗਾਂਧੀ ਤੇ ਅਕਾਲੀਆਂ ਦੇ ਵਿਚਕਾਰ ਅਖੀਰਲੀ ਮੁਲਾਕਾਤ ਹੋਈ। ਔਰ ਹੁਣ ਤਾਂ ਵੇਰਵੇ ਨੇ ਕਿ ਕਿਵੇਂ 1.5 ਦਰਜਨ ਦੇ ਲਗਭਗ ਮੀਟਿੰਗਾਂ ਜਿਹੜੇ ਨੇ ਅਕਾਲੀ ਖੁਫੀਆ ਤੌਰ ਤੇ ਕਰਦੇ ਰਹੇ। ਕੋਈ ਗ੍ਰਹਿ ਮੰਤਰੀ ਸੀ, ਕਿਸੇ ਪ੍ਰਾਈਮ ਮਿਨਿਸਟਰ ਸੀ, ਕੋਈ 에ਅਰਪੋਰਟ ਲਾਂਚ ਹੋਈ, ਕੋਈ ਕਿਤੇ ਹੋਈ, ਲੇਕਿਨ ਅੱਜ ਆਖਰੀ ਮੀਟਿੰਗ ਸੀ। ਸੋ ਇੰਦਰਾ ਗਾਂਧੀ ਵੀ ਉਹਨਾਂ ਮੀਟਿੰਗਾਂ ਰਾਹੀਂ ਇਹਨਾਂ ਨੂੰ ਵੀ ਉਹਨੇ ਉਲਝਾਇਆ ਹੋਇਆ ਸੀ, ਪਰ ਆਲਰੇਡੀ 2 ਸਾਲ ਦੀ ਪੂਰੀ ਟ੍ਰੇਨਿੰਗ ਪ੍ਰੈਕਟਿਸ ਤੋਂ ਬਾਅਦ ਜਿਹੜਾ ਇਹ ਪਲੈਨਿੰਗ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਹੈ, ਫੁੱਲ ਫਲੈਜਡ ਹਮਲਾ ਕਰਨਾ, ਉਹ ਆਉਣ ਵਾਲੇ ਦਿਨਾਂ 'ਚ ਅਸੀਂ ਘੱਲੂਘਾਰਾ ਹਫ਼ਤਾ ਆ ਰਿਹਾ ਔਰ ਉਸ ਦਾ ਅੱਗੋਂ ਵੇਰਵਾ ਕਰਾਂਗੇ। 1988 ਚ ਜਿਹੜਾ ਉਸ ਵੇਲੇ ਦੇ ਰਾਸ਼ਟਰਪਤੀ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਕਿ ਜੀ ਕੋਈ ਧਾਰਮਿਕ ਥਾਵਾਂ ਦੇ ਉੱਤੇ ਜਿਹੜੀ ਹੈ ਸਿਆਸੀ ਗੱਲ ਨਹੀਂ ਹੋ ਸਕਦੀ। ਸੋ ਜ਼ਾਹਰ ਹੈ ਕਿ ਉਸ ਵੇਲੇ ਪੰਜਾਬ ਸਿੱਖ ਮੂਵਮੈਂਟ ਜ਼ੋਰ ਸ਼ੋਰ ਨਾਲ ਚੱਲ ਰਹੀ ਸੀ। ਸੋ ਇਸ ਆਰਡੀਨੈਂਸ ਰਾਹੀਂ ਸਿੱਖੀ ਦਾ ਮੀਰੀ ਪੀਰੀ ਦਾ ਕਾਨਸੈਪਟ ਜਿਹੜਾ ਹੈ ਉਹਨੂੰ ਹਾਰਮ ਕੀਤਾ ਗਿਆ ਔਰ ਇਸ ਦਾ ਮਕਸਦ ਖਾਸ ਤੌਰ ਤੇ ਸਿੱਖਾਂ ਦੇ ਲਈ ਸੀ। ਜੀ 1996 ਚ ਆਪਣੀ ਸਰਕਾਰ ਰਿਜ਼ਾਈਨ ਕਰਨ ਤੋਂ ਇੱਕ ਦਿਨ ਪਹਿਲਾਂ ਵਾਜਪਾਈ ਦਰਬਾਰ ਸਾਹਿਬ ਆਏ। ਉਹਨੇ ਵੀ ਕੋਈ ਇਸ ਦੇ ਲਈ ਮਾਫੀ ਤਾਂ ਕੀ ਮੰਗਣੀ ਸੀ, ਕਿਉਂਕਿ ਇਹੀ ਵਾਜਪਾਈ ਹੈ ਜਿਹਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਕਿਹਾ ਸੀ। ਉਹਨੇ ਇੰਨਾ ਕਿਹਾ ਜੀ ਇਟ ਵਾਜ਼ ਅਨਫੋਰਚੂਨੇਟ, ਕਿ ਮੰਦਭਾਗੀ ਗੱਲ ਸੀ, ਪਰ ਇਹ ਉਹੀ ਵਾਜਪਾਈ ਹੈ ਜਿਹਨੇ ਨਾ ਸਿਰਫ ਉਹਨੂੰ ਦੁਰਗਾ ਕਿਹਾ ਸੀ। ਬੀਜੇਪੀ ਨੇ ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਮਤਾ ਕੀਤਾ ਸੀ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ। ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1521 ਦੇ ਵਿੱਚ ਮਾਰਟਨ ਲੂਥਰ ਕਿੰਗ, ਜਿਹੜਾ ਕਿ ਮਾਰਟਨ ਲੂਥਰ ਕਰਕੇ ਜਾਣਿਆ ਜਾਂਦਾ ਹੈ, ਜਿਹਨੇ ਪੋਪ ਦੀ ਪਾਵਰ ਨੂੰ ਚੈਲੰਜ ਕੀਤਾ ਸੀ ਕਿ ਵੀ ਇਹ ਕੋਈ ਰੱਬ ਦਾ ਭੇਜਿਆ ਹੋਇਆ ਨਹੀਂ ਹੈ, ਔਰ ਉਹਨੇ ਜ਼ਾਹਰ ਕੀਤਾ ਸੀ ਕਿ ਕਿਵੇਂ ਕਰਪਟ ਹੋ ਚੁੱਕੇ ਨੇ ਪੋਪ। ਸੋ ਰੋਮ ਦੇ ਬਾਦਸ਼ਾਹ ਨੂੰ ਕਹਿ ਕੇ ਪੋਪ ਨੇ ਮਾਰਟਨ ਲੂਥਰ ਨੂੰ ਕ੍ਰਿਸਚੀਅਨਿਟੀ ਚੋਂ ਖਾਰਜ ਕਰਵਾ ਦਿੱਤਾ, ਐਕਸਕਮਿਊਨੀਕੇਟ ਕਰਵਾ ਦਿੱਤਾ। ਉਹਨੇ ਆਪਣਾ ਜਿਹੜੇ ਅੱਜ ਬਹੁਤ ਸਾਰੇ ਪ੍ਰੋਟੈਸਟੈਂਟ ਡੀਨੋਮੀਨੇਸ਼ਨਸ ਨੇ ਈਸਾਈਅਤ ਦੀਆਂ, ਉਹਨਾਂ ਦਾ ਆਧਾਰ ਮਾਰਟਨ ਲੂਥਰ ਦੇ ਉਸ ਚੈਲੰਜ 'ਚੋਂ ਹੀ ਹੋਇਆ। ਔਰ ਇਹ ਉਸ ਸਦੀ ਦੇ ਵਿੱਚ ਯੂਰਪ ਦੇ ਵਿੱਚ ਰੈਨੇਸੈਂਸ ਚੱਲ ਰਹੀ ਹੈ, ਜਦੋਂ ਇਹ ਜਿਹੜੀ ਹੈ ਤਬਦੀਲੀ ਚੱਲ ਰਹੀ ਹੈ, ਜਦੋਂ ਕਿ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਸੱਚ, ਹੱਕ, ਇਨਸਾਫ ਦਾ ਹੋਕਾ ਦੇ ਰਹੇ ਨੇ। 1805 ਦੇ ਵਿੱਚ ਨੈਪੋਲੀਅਨ ਜਿਹੜਾ ਫਰਾਂਸ ਦਾ ਬਾਦਸ਼ਾਹ ਪਹਿਲਾਂ ਹੀ ਬਣ ਚੁੱਕਾ ਸੀ, ਸਪੇਨ ਵੀ ਉਹਨੇ ਜਿੱਤ ਲਿਆ ਸੀ, ਅੱਜ ਦੇ ਦਿਨ ਉਹਨੇ ਆਪਣੇ ਆਪ ਨੂੰ ਇਟਲੀ ਦਾ ਵੀ ਬਾਦਸ਼ਾਹ ਐਲਾਨਿਆ। 1942 ਦੇ ਵਿੱਚ ਅੱਜ ਦੇ ਦਿਨ ਬੈਲਜੀਅਮ 'ਚ ਵਸਣ ਵਾਲੇ ਯਹੂਦੀਆਂ ਨੂੰ ਇਹ ਆਰਡਰ ਦਿੱਤਾ ਨਾਜ਼ੀਆਂ ਨੇ ਕਿ ਉਹ ਸਟਾਰ ਆਫ ਡੇਵਿਡ, ਉਹ ਆਪਣੇ ਉਸ ਜਿਹੜਾ ਡੇਵਿਡ ਜਿਹੜਾ ਉਹਨਾਂ ਦਾ ਪ੍ਰੋਫਿਟ ਹੈ, ਉਹਦਾ ਤਾਰਾ ਆਪਣੇ ਮੋਢਿਆਂ ਤੇ ਲਾਣ, ਤਾਂ ਕਿ
ਖੜਿਆਂ ਪਛਾਣ ਹੋਏ ਕਿ ਇਹ ਯਹੂਦੀ ਹੈ, ਇਹਨੂੰ ਮਾਰਨਾ ਸੌਖਾ ਹੋਏ। ਜੀ 1969 ਦੇ ਵਿੱਚ ਅਪੋਲੋ 10 ਅੱਜ ਦੇ ਦਿਨ ਵਾਪਸ ਧਰਤੀ ਦੇ ਉੱਤੇ ਪਹੁੰਚਿਆ ਔਰ 1994 ਚ ਕਲਿੰਟਨ ਨੇ ਚਾਈਨਾ ਨੂੰ ਵਪਾਰਕ ਹਲਕਿਆਂ ਦੇ ਵਿੱਚ ਮੋਸਟ ਫੇਵਰਡ ਨੇਸ਼ਨ ਦਾ ਰੁਤਬਾ ਦਿੱਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਇਹਦਾ ਸਵਾਲ ਹੈ, ਭਾਰਤ ਸਰਕਾਰ ਦੇ ਜੂਨੀਅਰ ਵਿੱਤ ਮੰਤਰੀ ਯੰਤ ਸਿਨਹਾ ਨੇ ਕਿਹਾ ਹੈ ਕਿ ਪੰਜਾਬ ਨੂੰ ਕਿਸੇ ਆਰਥਿਕ ਪੈਕੇਜ ਦੀ ਲੋੜ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਬਾਦਲ ਕਿਵੇਂ ਗੁਣ ਗਾਇਨ ਕਰ ਰਿਹਾ ਕਿ ਮੋਦੀ ਨੇ ਸਪੈਕਟੈਕੂਲਰ ਕੰਮ ਕੀਤਾ ਹੈ ਜਿਹੜਾ 20 ਸਾਲਾਂ 'ਚ ਕਾਂਗਰਸ ਨੇ ਨਹੀਂ ਸੀ ਕੀਤਾ। ਹੁਣ ਜਿੰਨੇ ਮਰਜ਼ੀ ਤਰਲੇ ਕਰ ਲੋ, ਨੱਕ ਰਗੜ ਲੋ, ਢੋਲੇ ਗਾ ਲੋ, ਸੋਲੇ ਗਾ ਲੋ, ਗੱਲ ਉਹੀ ਹੈ ਕਿ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਜੀ ਹੁਣ ਐਨ ਜਦੋਂ ਬਾਦਲ ਮੋਦੀ ਦੇ ਰਾਜ ਨੂੰ 20 ਸਾਲਾਂ ਦਾ ਸਭ ਤੋਂ ਉੱਤਮ ਰਾਜ ਕਹਿ ਰਿਹਾ ਹੈ ਔਰ ਆਲਰੇਡੀ ਕੁਝ ਪਿਛਲੇ ਦਿਨਾਂ 'ਚ ਉਹਨੇ ਮੰਗ ਕੀਤੀ ਕਿ ਜੀ ਜਿਵੇਂ ਜੰਮੂ ਕਸ਼ਮੀਰ ਨੂੰ ਸਪੈਸ਼ਲ ਪੈਕੇਜ ਦਿੱਤਾ ਹੈ, ਹਿਮਾਚਲ ਨੂੰ ਦਿੱਤਾ ਹੈ, ਉੱਤਰਾਖੰਡ ਨੂੰ ਦਿੱਤਾ ਹੈ, ਪੰਜਾਬ ਬਾਰਡਰ ਇਲਾਕਾ ਹੈ, ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹਿਆਂ ਨੇ ਸਫ਼ਰ ਕੀਤਾ ਹੈ ਲੜਾਈਆਂ 'ਚ ਔਰ ਸਾਨੂੰ ਜਿਹੜਾ ਸਪੈਸ਼ਲ ਇਕਨੋਮਿਕਲ ਪੈਕੇਜ ਦਿੱਤਾ ਜਾਏ। ਔਰ ਪਹਿਲਾਂ ਉਹ ਕਹਿੰਦੇ ਵੀ ਰਹੇ ਨੇ ਜੀ ਸਾਨੂੰ ਇਹ ਸਰਕਾਰ ਬਣ ਗਈ ਸਪੈਸ਼ਲ ਪੈਕੇਜ ਦੇਗਾ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇਹ ਜਿਹਦਾ ਜ਼ਿਕਰ ਹੋਇਆ ਕਿ ਯੂਨੀਅਨ ਮਿਨਿਸਟਰ ਆਫ ਸਟੇਟ ਹੈ ਫਾਈਨੈਂਸ ਜਯੰਤ ਸਿਨਹਾ ਜੀ ਉਹਨੇ ਕਿਹਾ ਕਿ ਵੀ ਪੰਜਾਬ ਡਿਡਨਟ ਨੀਡ ਐਨੀ ਸਪੈਸ਼ਲ ਪੈਕੇਜ ਐਜ਼ ਇਟ ਵਾਜ਼ ਅ ਪ੍ਰੋਸਪਰਸ ਸਟੇਟ। ਇਹਨੂੰ ਕਿੱਥੋਂ ਲੋੜ ਪੈ ਗਈ ਪੈਕੇਜ ਦੀ? ਇਹ ਤਾਂ ਬਹੁਤ ਖੁਸ਼ਹਾਲ ਸੂਬਾ ਹੈ। ਪੰਜਾਬ ਇਜ਼ ਔਨ ਦਾ ਪਾਥ ਆਫ ਪ੍ਰੋਸਪੈਰਿਟੀ, ਵੇਅਰ ਇਜ਼ ਦਾ ਨੀਡ ਫॉर ਅ ਪੈਕੇਜ? ਤਾਂ ਪੰਜਾਬ ਤਾਂ ਖੁਸ਼ਹਾਲੀ ਵੱਲ ਵੱਧ ਰਿਹਾ ਹੈ, ਕਿਸਾਨ ਨਹੀਂ ਮਰ ਰਹੇ, ਇਸ ਲਈ ਖੁਸ਼ਹਾਲ ਹੋ ਰਿਹਾ ਪੰਜਾਬ। ਜਦੋਂ ਉਹਨਾਂ ਦੀ ਆਬਾਦੀ ਘਟ ਰਹੀ ਹੈ, ਜਦੋਂ ਹੋਰ ਘਟ ਜਾਏਗੀ ਆਬਾਦੀ, ਬਾਕੀ ਵੀ ਖੁਸ਼ਹਾਲ ਹੋ ਜਾਣਗੇ। ਸੋ ਇਹ ਤਾਂ ਖੁਸ਼ਹਾਲੀ ਵੱਲ ਵੱਧ ਰਿਹਾ। ਵੇਅਰ Sinha said, when I asked if the center was considering granting a special economic package to the state, he was speaking on the sidelines of an interaction organized by CHI between the minister and representatives of the industry. Phir oh kehanda hai, it is wrong to suggest that BJP is biased against Akali Dal and is thus denying assistance to Punjab. Akali Dal is a valued and long-standing partner of the BJP and it will be given whatever support and assistance is needed। ਉਹਨੇ ਕਿਹਾ ਜੀ ਅਸੀਂ ਕੋ ਅਕਾਲੀਆਂ ਦੇ ਖਿਲਾਫ ਕੋਈ ਵਿਤਕਰਾ ਕਰ ਰਹੇ ਹਾਂ, ਇਹ ਤਾਂ ਸਾਡੇ ਨਾਲ ਬੜੇ ਪੁਰਾਣੇ ਸਾਡੇ ਸਾਥੀ ਨੇ। ਐਵੇਂ ਨਹੀਂ ਬਾਦਲ ਨੇ ਕਿਹਾ ਸੀ ਪਤੀ ਪਤਨੀ ਦਾ ਰਿਸ਼ਤਾ ਹੈ ਜੀ। ਹੁਣ ਉਹ ਪਤਨੀ ਨੂੰ ਕੁੱਟਣ ਮਾਰਨ, ਤਲਾਕ ਵੀ ਨਹੀਂ ਦੇਣਾ ਉਹਨੇ ਔਰ ਉਹਨਾਂ ਦਾ ਜਿਹੜਾ ਉਹ 9 ਮਾਸ ਵੀ ਰੱਖਣਾ ਉਹਨਾਂ ਦਾ, ਭਾਵੇਂ ਸਾਰਾ 9 ਵਿੱਚ ਮਾਸ ਦੇ ਵੜ ਜੇ, ਵੜਿਆ ਹੋਇਆ ਔਰ ਉਹ ਕਹਿ ਰਿਹਾ ਜੀ ਇਹਨਾਂ ਨੂੰ ਤਾਂ ਲੋੜ ਹੀ ਨਹੀਂ ਹੈ। ਔਰ ਬਾਦਲ ਕਹਿ ਰਿਹਾ ਵਾਹ ਕਿਆ ਸਵਾਦ ਹੈ ਤੁਹਾਡੇ ਰਾਜ ਦਾ, ਕੀ ਕਹਿਣੇ ਨੇ। ਜੀ ਜੀ ਇਸ ਨੂੰ ਸਾਡੇ ਦਰਸ਼ਕ ਹੀ ਅੰਦਾਜ਼ਾ ਲਾ ਲੈਣ ਕਿ ਬੇਗੈਰਤੀ ਕੀ ਹੈ ਤੇ ਅਕਿਰਤਕਣਤਾ ਕੀ ਹੈ ਤੇ ਹਿੰਦੂਤਵਾ ਏਜੰਡਾ ਕੀ ਹੈ। ਤੇ ਜੇ ਅਜੇ ਵੀ ਸਮਝ ਨਹੀਂ ਹੈ ਫਿਰ ਤਾਂ ਰੱਬ ਹੀ ਰੱਖਿਆ ਸਾਡਾ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੇ ਅਜ਼ ਸਲਤਨਤ-ਏ ਦਹਮ, ਜਿਹਨੂੰ ਗੰਜਨਾਮਾ ਪੰਜਾਬੀ ਚ ਕਿਹਾ ਜਾਂਦਾ ਹੈ ਔਰ 10ਵੇਂ ਪਾਤਸ਼ਾਹ ਦੀ ਤਾਰੀਫ ਚ 2 ਲਾਈਨਰ ਸ਼ੇਅਰ ਨੇ, ਉਹਨਾਂ ਦੇ 5 ਸ਼ੇਅਰ ਅਸੀਂ ਪਿਕ ਕੀਤੇ ਨੇ ਜੀ। ਤਿਸਾ ਉਲਵੀ ਖਾਕ ਗੁਰੂ ਗੋਬਿੰਦ ਸਿੰਘ, ਚਾਕਰੇ ਚਾਲਾਕ ਗੁਰੂ ਗੋਬਿੰਦ ਸਿੰਘ। ਤਿਸਾ ਉਲਵੀ ਖਾਕ, ਹੁਣ ਧਰਤੀ ਦੇ ਨਵਖੰਡ 9 ਖੰਡ ਮੰਨੇ ਜਾਂਦੇ ਨੇ। ਨਵਖੰਡਨ ਮੈਂ ਰਾਜ ਕਮਾਵੇ ਗੁਰਬਾਣੀ ਚ ਅਸੀਂ ਪੜ੍ਹਦੇ ਹਾਂ। ਅੱਜ ਅਸੀਂ ਕੰਟੀਨੈਂਟ ਕਵਾਂਗੇ, 5 ਕੰਟੀਨੈਂਟ ਜਾਂ ਸਬ ਕੰਟੀਨੈਂਟ, ਸੋ ਕੁੱਲ ਆਲਮ ਦੀ ਗੱਲ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਕਿ ਜਿਹੜੇ ਸਾਰੇ 9 ਖੰਡ ਨੇ ਇਸ ਧਰਤੀ ਦੇ ਉੱਤੇ, ਜਿੰਨਾ ਇਲਾਕਾ ਹੈ, ਉਹ ਸਾਰੇ ਹੀ ਗੁਰੂ ਕਲਗੀਧਰ ਦੇ ਚਰਨਾਂ ਦੀ ਧੂੜ ਨੇ। ਤੇ ਸਾ ਉਲਵੀ ਖਾਕ ਗੁਰੂ ਗੋਬਿੰਦ ਸਿੰਘ, ਚਾਕਰੇ ਚਾਲਾਕ ਗੁਰੂ ਗੋਬਿੰਦ ਸਿੰਘ। ਇਹ 9 ਖੰਡ ਜਿਹੜੇ ਨੇ ਇਹ ਗੁਰੂ ਸਾਹਿਬ ਦੇ ਦਰ ਦੇ ਉੱਤੇ ਹੁਸ਼ਿਆਰ ਸੇਵਾਦਾਰਾਂ ਦੀ ਤਰ੍ਹਾਂ ਸੇਵਾ ਦੇ ਵਿੱਚ ਲੱਗੇ ਹੋਏ ਨੇ। ਫਿਰ ਭਾਈ ਸਾਹਿਬ ਕਹਿੰਦੇ ਨੇ ਤਖਤੇ ਬਾਲਾ ਜ਼ੇਰ ਗੁਰੂ ਗੋਬਿੰਦ ਸਿੰਘ, ਲਾ ਮਕਾਨੇ ਸੈਰ ਗੁਰੂ ਗੋਬਿੰਦ ਸਿੰਘ। ਬਾਲਾ ਹੁੰਦਾ ਉੱਚਾ, ਤਖਤ ਕੇ ਗੁਰੂ ਕਲਗੀਧਰ ਪਾਤਸ਼ਾਹ ਦਾ ਤਖਤ ਦੁਨੀਆ ਦੇ ਤਖਤਾਂ ਤੋਂ ਜ਼ੇਰ ਬਹੁਤ ਉੱਚਾ ਜੀ। ਔਰ ਤਖਤੇ ਬਾਲਾ ਜ਼ੇਰ ਗੁਰੂ ਗੋਬਿੰਦ ਸਿੰਘ, ਲਾ ਮਕਾਨੇ ਸੈਰ ਗੁਰੂ ਗੋਬਿੰਦ ਸਿੰਘ। ਲਾ ਮਕਾਨੇ ਔਰ ਗੁਰੂ ਕਲਗੀਧਰ ਪਾਤਸ਼ਾਹ ਦੀ ਪਹੁੰਚ ਨਿਰੰਕਾਰ ਦੀ ਦਰਗਾਹ ਵਿੱਚ ਹੈ। ਇਹ ਦਰਗਾਹ ਵਿੱਚ ਪ੍ਰਵਾਨ ਨੇ, ਇਸ ਲਈ ਉਹਨਾਂ ਦਾ ਤਖਤ ਦੁਨਿਆਵੀ ਬਾਦਸ਼ਾਹਾਂ ਤੋਂ ਬਹੁਤ ਉੱਚਾ ਹੈ। ਬਰਤਰ ਅਜ਼ ਹਰ ਕਦਰ ਗੁਰੂ ਗੋਬਿੰਦ ਸਿੰਘ, ਜਾ ਵਿਦਾਨੀ ਸਦਰ ਗੁਰੂ ਗੋਬਿੰਦ ਸਿੰਘ।
ਬਰਤਰ ਅਜ਼ ਹਰ ਕਦਰ, ਕਿ ਹਰ ਦੁਨੀਆ ਦਾ ਗੁਣ ਗਿਣ ਲਓ। ਔਰ ਉਹ ਗੁਰੂ ਕਲਗੀਧਰ ਪਾਤਸ਼ਾਹ ਵੱਲ ਦੇਖੋਗੇ ਤੇ ਉਹ ਉਸ ਗੁਣ ਦੇ ਨਾਲ ਮਾਲਾ ਮਾਲ ਨੇ ਔਰ ਉਸ ਤੋਂ ਵੀ ਸ੍ਰੇਸ਼ਟ ਨੇ। ਬਰ ਕਦਰ ਜੀ। ਹਰ ਕਦਰ, ਬਰਤਰ ਅਜ਼ ਹਰ ਕਦਰ ਗੁਰੂ ਗੋਬਿੰਦ ਸਿੰਘ, ਜਾਵਿਦਾਨੀ ਸਦਰ ਗੁਰੂ ਗੋਬਿੰਦ ਸਿੰਘ। ਸਦਰ ਪ੍ਰੈਜ਼ੀਡੈਂਟ ਨੂੰ ਕਹਿੰਦੇ ਨੇ, ਜਾਵਿਦਾਨੀ ਕਿ ਜਦੋਂ ਤੱਕ ਵੀ ਇਹ ਕਾਇਨਾਤ ਹੈ ਇਸ ਦੇ ਮਾਲਕ, ਇਸ ਦੇ ਪ੍ਰੈਜ਼ੀਡੈਂਟ, ਇਸ ਦੇ ਸਦਰ, ਇਸ ਦੇ ਬਾਦਸ਼ਾਹ ਉਹ ਗੁਰੂ ਕਲਗੀਧਰ ਹੀ ਰਹਿਣਗੇ। ਆਲਮੇ ਰੋਸ਼ਨ ਜੇ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਗੁਲਸ਼ਨ ਜੇ ਗੁਰੂ ਗੋਬਿੰਦ ਸਿੰਘ। ਆਲਮੇ ਰੋਸ਼ਨ ਜੇ ਕਿ ਸਾਰਾ ਆਲਮ, ਸਾਰੀ ਧਰਤੀ ਦੇ ਉੱਤੇ ਜਿਹੜੀ ਰੋਸ਼ਨਾਈ ਹੈ, ਰੋਸ਼ਨਾਹਟ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਦੌਲਤ ਹੈ। ਜਾਨੋ ਦਿਲ ਗੁਲਸ਼ਨ ਜੇ ਗੁਰੂ ਗੋਬਿੰਦ, ਜਾਨੋ ਦਿਲ ਗੁਲਸ਼ਨ ਕਿ ਸਾਰੀ ਮੇਰਾ ਦਿਲ ਤੇ ਜਾਨ, ਸਰੀਰ ਔਰ ਰੂਹ ਉਹ ਗੁਰੂ ਕਲਗੀਧਰ ਦੀ ਬਖਸ਼ਿਸ਼ ਦੇ ਨਾਲ ਗੁਲਸ਼ਨ, ਗੁਲਸ਼ਨ ਬਾਗ ਨੂੰ ਕਹਿੰਦੇ ਨੇ, ਗਾਰਡਨ ਨੂੰ, ਕਿ ਖਿੜੀ ਹੋਈ ਹੈ। ਮੇਰਾ ਦਿਲੋ ਜਾਨ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਖਿੜੀ ਹੋਈ ਹੈ। ਤੇ ਅਖੀਰਲਾ ਸ਼ੇਰ ਹੈ, ਰੋਜ਼ ਅਫਜ਼ੂ ਜਾਹੇ ਗੁਰੂ ਗੋਬਿੰਦ ਸਿੰਘ, ਜੇਬ ਤਖਤੋ ਗਾਹੇ ਗੁਰੂ ਗੋਬਿੰਦ ਸਿੰਘ। ਰੋਜ਼ ਅਫਜ਼ੇ ਜ਼ਾਹੇ ਗੁਰੂ ਗੋਬਿੰਦ ਸਿੰਘ ਕਿ ਗੁਰੂ ਕਲਗੀਧਰ ਪਾਤਸ਼ਾਹ ਦੀ ਜਿਹੜੀ ਤਰੱਕੀ ਹੈ ਉਹ ਦਿਨ ਦੁੱਗਣੀ ਰਾਤ ਚੁਗਣੀ ਹੈ। ਉਹਨਾਂ ਦੀ ਸ਼ਖਸੀਅਤ ਦੇ ਜਿੰਨੇ ਤੱਤ ਤੁਸੀਂ ਅੱਜ ਦੇਖੋਗੇ, ਜਦੋਂ ਕੱਲ ਦੇਖੋਗੇ ਉਸ ਤੋਂ ਵੀ ਕਈ ਗੁਣਾ ਤੁਹਾਨੂੰ ਨਜ਼ਰ ਆਣਗੇ। ਜ਼ੇਬ ਤਖਤੋ ਗਾਹੇ ਗੁਰੂ ਗੋਬਿੰਦ ਸਿੰਘ, ਜ਼ੇਬ ਕਹਿੰਦੇ ਨੇ ਗਹਿਣੇ ਨੂੰ, ਕਿ ਜਿੰਨੇ ਤਖਤ ਨੇ ਉਹਨਾਂ ਸਾਰਿਆਂ ਦਾ ਹੀ ਜਿਹੜਾ ਜ਼ੇਬ ਹੈ, ਗਹਿਣਾ ਹੈ, ਉਹ ਗੁਰੂ ਕਲਗੀਧਰ ਪਾਤਸ਼ਾਹ ਦਾ ਤਖਤ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਰਾਓ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਤਕਲ ਲਈ ਮੈਨੂੰ ਤੇ ਡਾਕਟਰ ਸਾਨੂੰ ਆਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।